ਪੁਰਾਣੀਆਂ ਜਿੰਨੀਆਂ ਵੀ ਗੌਰਮੈਂਟਸ ਗੁਜ਼ਰੀਆਂ ਵਾ ਰਿਲੀਫ ਦਾ ਜ਼ਰੂਰ ਸੁਣਦੇ ਸੀ ਕਿ ਆ ਲੋ ਜੀ ਅਸੀਂ ਤੁਹਾਡੇ ਉੱਪਰ ਇੰਨੇ ਪੈਸੇ ਕੁਰਬਾਨ ਕਰ ਦਿੱਤੇ। ਉਹ ਨਵਾਜ਼ ਸ਼ਰੀਫ ਦੀ ਵੀਡੀਓ ਦੇਖੀ ਹੈ ਨਾ ਤੁਸੀਂ, ਅਕਸਰ ਸਾਰੇ ਦੋਸਤਾਂ ਨੇ ਦੇਖੀ ਹੋਣੀ ਹੈ। ਉਹ ਕਹਿ ਰਹੇ ਹੁੰਦੇ ਸੀ ਲੋ ਜੀ ਅੱਜ ਅਸੀਂ 10 ਕਰੋੜ ਦੇ ਦਿੱਤਾ ਡੇਰਾ ਗਾਜ਼ੀ ਖਾਨ ਵਾਲਿਆਂ ਨੂੰ, ਅਤੇ ਫਲਾਨਿਆਂ ਨੂੰ ਅਸੀਂ 20 ਕਰੋੜ ਤੁਹਾਡੇ ਤੋਂ ਕੁਰਬਾਨ, ਅਤੇ ਤੁਹਾਡੇ ਤੋਂ 1 ਅਰਬ ਕੁਰਬਾਨ, ਅਤੇ ਮੌਲਾਨਾ ਫਜ਼ਲ ਰਹਿਮਾਨ ਤੁਹਾਡੇ ਸਿਰ ਤੋਂ ਵਾਰ ਦੇਵਾਂ ਇੰਨੇ ਪੈਸੇ। ਸੁਣਦਾ ਤੇ ਬਹੁਤ ਕੁਛ ਨਹੀਂ, ਮੇਰੀ ਕਮ ਅਜ਼ ਕਮ 30 ਸਾਲ ਉਮਰ ਹੋ ਗਈ ਹੈ, ਬੜਾ ਕੁਝ ਸੁਣਿਆ ਹੈ। ਹੁਣ ਤੱਕ 2 ਦਫਾ ਵੋਟ ਕਾਸਟ ਕਰ ਚੁੱਕੇ ਹਾਂ। ਨਵਾਜ਼ ਸ਼ਰੀਫ ਨੇ ਵੋਟ ਕਾਸਟ ਕੀਤਾ ਸੀਗਾ, ਅਤੇ ਮਾਸ਼ਾਅੱਲਾ ਜੋ ਮੁਲਕ ਦੇ ਹਾਲਾਤ ਨਵਾਜ਼ ਸ਼ਰੀਫ ਸਾਹਿਬ ਛੱਡ ਕੇ ਗਏ ਆ ਨਾ, ਅਤੇ ਅਕਸਰ ਔਕਾਤ 'ਤੇ ਮੇਰਾ ਦਿਲ ਕਰਦਾ ਹੁੰਦਾ ਸੀ ਕਿ ਮੈਂ ਵੈਸੇ ਹੀ ਨਾ ਕੋਈ, ਜਦੋਂ ਲਾਈਟ ਬੰਦ ਹੁੰਦੀ ਸੀ ਨਾ ਰਾਤ ਨੂੰ, ਅਤੇ ਮੱਛਰ ਖਾਂਦਾ ਹੁੰਦਾ ਸੀ, ਅਤੇ ਮੱਛਰ ਦੀ ਵੀ ਡਿਊਟੀ ਲੱਗੀ ਹੋਈ ਸੀ ਸਾਰੀ ਰਾਤ ਦੀ। ਲਾਈਟ ਬੰਦ ਹੋਣੀ ਆ ਉਦੋਂ ਉਹਨੇ ਆ ਜਾਣਾ ਵਾ, ਪੱਖੇ ਨੇ ਬੰਦ ਹੋਣਾ, ਅਤੇ ਫਿਰ ਉਹਨੇ ਜਿਹੜਾ 1 ਘੰਟਾ 2 ਘੰਟੇ ਜਿਹੜੀ ਲਗਾਤਾਰ ਲਾਈਟ ਬੰਦ ਰਹਿਣੀ ਹੈ, ਉਹਦੇ ਵਿੱਚ ਫਿਰ ਉਹ ਐਸੀ ਤੈਸੀ ਫੇਰ ਕੇ ਜਾਂਦਾ ਹੁੰਦਾ ਸੀ। ਅਤੇ ਮੈਨੂੰ ਉਹ ਦਿਨ ਬੜੀ ਚੰਗੀ ਤਰ੍ਹਾਂ ਯਾਦ ਆਉਂਦੇ ਆ। ਅਸੀਂ ਉਦੋਂ ਸੋਚਦੇ ਹੁੰਦੇ ਸੀਗੇ ਕਿ ਬਿੱਲ ਇੰਨੇ ਲੰਬੇ ਲੰਬੇ ਆ ਰਹੇ ਆ, ਅਤੇ ਬਿਜਲੀ ਜਿਹੜੀ ਆ ਉਹ 24 ਘੰਟਿਆਂ ਦੇ ਵਿੱਚੋਂ ਸਿਰਫ 5 ਜਾਂ 6 ਘੰਟੇ ਆਉਂਦੀ। ਉਹ ਦਿਨ ਵੀ ਦੇਖੇ ਅਸੀਂ, 5-6 ਘੰਟੇ ਬਿਜਲੀ ਇਸਤੇਮਾਲ ਕਰਕੇ ਵੀ ਬਿੱਲ 2-2 ਹਜ਼ਾਰ 3-3 ਹਜ਼ਾਰ ਭਰਦੇ ਰਹੇ ਹਾਂ। ਅਤੇ ਇਹ ਖਾਨ ਸਾਹਿਬ ਨੇ ਜਿਹੜਾ ਇਹ ਰਿਲੀਫ ਦਿੱਤਾ, ਕੋਈ ਛੋਟੀ ਜਿਹੀ ਗੱਲ ਨਹੀਂ ਹੈ, ਬੜੀ ਵੱਡੀ ਗੱਲ ਆ। ਪੈਟਰੋਲ ਦਾ ਰੇਟ ਵੀ ਕਮ ਕੀਤਾ, ਬਿਜਲੀ ਦਾ ਰੇਟ ਵੀ ਕਮ ਕੀਤਾ। ਬਾਕੀ ਮੇਰੇ ਖਿਆਲ ਦੇ ਨਾਲ ਤੇ ਅਗਰ ਉਹਨਾਂ ਨੂੰ 35 ਸਾਲ ਦਿੱਤੇ ਆ, 70 ਸਾਲ ਡਿਕਟੇਟਰ ਵੀ ਰਹੇ ਆ, ਅਤੇ ਵਿੱਚ ਹੀ ਇਹ ਜਿਹੜੇ ਨਾਮ ਨਿਹਾਜ਼ ਜਮਹੂਰੀਅਤ ਵਾਲੇ ਆ ਇਹ ਵੀ ਰਹੇ ਆ। 70 ਸਾਲ ਉਹਨਾਂ ਨੂੰ ਦਿੱਤੇ ਆ, ਅਤੇ ਚਲੋ 5 ਸਾਲ ਖਾਨ ਸਾਹਿਬ ਨੂੰ ਪੂਰੇ ਤਾਂ ਕਰਨ ਦਿਓ, ਅਤੇ ਦੇਖ ਲੈਂਦੇ ਆ 1.5 ਸਾਲ ਦੇ ਵਿੱਚ ਖਾਨ ਸਾਹਿਬ ਹੋਰ ਮਜ਼ੀਦ ਕੀ ਕਰ ਸਕਦੇ ਆ। ਮੇਰੇ ਖਿਆਲ ਨਾਲ ਇਹ 1.5 ਸਾਲ ਦੇ ਅਗਲੇ 5 ਸਾਲ ਦੇ ਖਾਨ ਸਾਹਿਬ ਨੂੰ ਜ਼ਰੂਰ ਦੇਣੇ ਚਾਹੀਦੇ ਆ। ਬਾਕੀ ਤੁਹਾਡੀ ਦੋਸਤਾਂ ਦੀ ਕੀ ਰਾਏ ਆ ਇਹ ਵੀ ਜ਼ਰੂਰ ਦੱਸਣਾ ਕਮੈਂਟ ਦੇ ਵਿੱਚ। ਅਤੇ ਬਿੱਲ ਹੈ ਜੀ ਟੋਟਲ ਸਾਡਾ 891 ਰੁਪਏ। ਪਿਛਲੀ ਦਫਾ ਸੀਗਾ 1095 ਰੁਪਏ 69 ਯੂਨਿਟ, ਇਸ ਦਫਾ ਯੂਨਿਟ ਹੈਗੇ ਜੀ 64। ਅੱਛਾ ਜੀ, ਅਤੇ ਇਹ ਦੇਖੋ ਜੀ ਯੂਨਿਟਸ ਕੰਜ਼ਿਊਮ 64। ਅੱਛਾ ਜੀ, ਕੋਸਟ ਆਫ ਇਲੈਕਟ੍ਰੀਸਿਟੀ ਹੈਗੀ 602 ਰੁਪਏ, ਅਤੇ ਉਹਦੇ ਵਿੱਚੋਂ -67 ਰੁਪਏ 84 ਪੈਸੇ ਇਹ TRF ਹੈ, ਕੋਈ ਪਤਾ ਨਹੀਂ ਕਿਹੜੀ ਚੀਜ਼ ਦਾ, ਮੈਂ ਇਹਦੇ ਬਾਰੇ ਜ਼ਿਆਦਾ ਇਨਫੋਰਮੇਸ਼ਨ ਨਹੀਂ ਰੱਖਦਾ। ਅਤੇ ਫਿਊਲ ਪ੍ਰਾਈਸ ਐਡਜਸਟਮੈਂਟ ਦੇਖੋ ਜੀ 428 ਰੁਪਏ ਫਿਊਲ ਪ੍ਰਾਈਸ ਐਡਜਸਟਮੈਂਟ ਆ। ਫਿਰ ਅਸੀਂ ਇਮਰਾਨ ਖਾਨ ਨੂੰ ਗਾਲਾਂ ਕੱਢਦੇ ਹਾਂ ਵੀ ਤੂੰ ਸਾਡੇ ਕੋਲ ਇੰਨੇ ਪੈਸੇ ਬਿੱਲਾਂ ਦੇ ਵਿੱਚ ਹੀ ਲਈ ਜਾਣਾ। ਮੈਨੂੰ ਦੱਸੋ ਵੀ ਅਗਰ ਤੁਸੀਂ ਫਿਊਲ 'ਤੇ ਬਿਜਲੀ ਬਣਾਉਣੀ ਆ, ਅਤੇ ਉਹ ਫਿਊਲ ਦੇ ਪੈਸੇ ਅਸੀਂ ਦੇਣੇ ਆ। ਹੁਣ ਮਜ਼ੇ ਦੀ ਗੱਲ ਦੇਖੋ, ਇਹ ਫਿਊਲ ਲੱਗਾ ਪਿਆ ਜੇ। ਹੁਣ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣਾ, ਇਹ GST ਔਨ FPA 74 ਰੁਪਏ, ਯਾਨੀ ਕਿ ਅਸੀਂ ਫਿਊਲ ਪ੍ਰਾਈਸ ਐਡਜਸਟਮੈਂਟ ਦੇ ਉੱਪਰ ਵੀ ਜਿਹੜਾ GST ਟੈਕਸ ਹੈਗਾ ਉਹ ਵੀ 74 ਰੁਪਏ ਦੇ ਰਹੇ ਹਾਂ। TV ਫੀਸ 35 ਰੁਪਏ ਆ, GST 97, ਯਾਨੀ ਕਿ 97 ਰੁਪਏ GST ਜਨਰਲ ਸੇਲ ਟੈਕਸ ਜਿਹੜਾ ਵਾ 97 ਰੁਪਏ ਉਹ ਵੀ ਦੇ ਰਹੇ ਹਾਂ, ਅਤੇ ਫਿਊਲ ਦੇ ਉੱਪਰ ਵੀ ਅਸੀਂ 74 ਰੁਪਏ ਦੇ ਰਹੇ ਹਾਂ। ਅਤੇ ਹੁਣ ਪਾਕਿਸਤਾਨੀਓ ਥੋੜ੍ਹੇ ਜਿਹੇ ਹੋਸ਼ ਦੇ ਨਾਖੂਨ ਲੈ ਲਓ। ਜੇ ਖਾਨ ਨੇ ਮਨਸੂਬੇ ਸ਼ੁਰੂ ਕੀਤੇ ਆ ਨਾ ਡੈਮ ਬਣਾਉਣ ਦੇ, ਅਤੇ ਉਹਨੂੰ ਟਿਕ ਲੈਣ ਦਿਓ ਯਾਰ। ਸੋ ਪਾਕਿਸਤਾਨ ਵਾਸਤੇ ਆਇਆ ਵਾ, ਅਤੇ ਪਾਕਿਸਤਾਨ ਦੇ ਹਾਲਾਤ ਸਹੀ ਕਰਨੇ ਆ ਉਹਨੇ, ਅਤੇ ਕਰਨੇ ਤਾਂ ਅੱਲਾ ਨੇ ਆ, ਲੇਕਿਨ ਅੱਲਾ ਪਾਕ ਨੇ ਉਹਨੂੰ ਜੇ ਵਸੀਲਾ ਬਣਾਇਆ ਨਾ, ਅਤੇ ਉਹਨੂੰ ਯਾਰ ਬਣਿਆ ਰਹਿਣ ਦਿਓ। ਆਹ ਜਿਹੜੀਆਂ ਇੰਨੀਆਂ ਤਕਲੀਫਾਂ ਪਿਛਲੇ 40-50 ਸਾਲਾਂ ਦੀਆਂ ਕੱਟਦੇ ਪਏ ਆ ਨਾ, ਹੁਣ ਇਹਨਾਂ ਤਕਲੀਫਾਂ ਦਾ ਨਾ ਮੁਦਾਵਾ ਹੋਣ ਵਾਲਾ ਵਾ। ਖਾਨ ਦਾ ਸਾਥ ਦਿਓ, ਰੋਜ਼ ਖਾਨ ਨੇ ਨਹੀਂ ਆਉਣਾ, ਅਤੇ ਹੋਰ ਕੋਈ ਆਪਸ਼ਨ ਵੀ ਨਹੀਂ ਆਇਆ ਫਿਲਹਾਲ ਪਾਕਿਸਤਾਨ ਕੋਲ। ਹਾਂ, ਅਗਰ ਕੋਈ ਹੋਰ ਆਪਸ਼ਨ ਹੁੰਦੀ ਅਤੇ ਫਿਰ ਮੇਰੇ ਖਿਆਲ ਨਾਲ ਖਾਨ ਸਾਹਿਬ ਨੂੰ ਅਸੀਂ ਜ਼ਰੂਰ ਕਹਿੰਦੇ ਕਿ ਖਾਨ ਸਾਹਿਬ ਤੁਸੀਂ ਛੱਡ ਦਿਓ, ਤੁਹਾਡੇ ਵਾਸਤੇ ਰੋਡ ਨਹੀਂ ਹੈ। ਲੇਕਿਨ ਫਿਲਹਾਲ ਪਾਕਿਸਤਾਨ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ। ਪਾਕਿਸਤਾਨੀਓ ਸਮਝੋ ਯਾਰ, ਉਹਨੇ ਰਿਲੀਫ ਦਿੱਤਾ ਨਾ, ਹੁਣ ਇਸ ਰਿਲੀਫ ਦੀ ਕਦਰ ਕਰ ਲਓ ਯਾਰ। ਬਾਕੀ ਮਹਿੰਗਾਈ ਦਾ ਮਸਲਾ ਆਲਮੀ ਹੈ। ਇਨਸ਼ਾਅੱਲਾ ਬਹੁਤ ਸਾਰੇ ਰਿਲੀਫ ਵੈਸੇ ਵੀ ਖਾਨ ਸਾਹਿਬ ਨੇ ਦਿੱਤੇ ਆ, ਬਹੁਤ ਸਾਰੇ ਮਨਸੂਬੇ ਸ਼ੁਰੂ ਕੀਤੇ ਹੋਏ ਆ। ਉਹਨਾਂ ਦੀ ਉਹ ਇੰਨੀ ਜ਼ਿਆਦਾ ਪਬਲਿਸਿਟੀ ਨਹੀਂ ਕਰ ਪਾ ਰਹੇ। ਹੁਣ ਬਹੁਤ ਪ੍ਰੋਪੋਗੈਂਡੇ ਦਾ ਦੌਰ ਆ, 5th ਜਨਰੇਸ਼ਨ ਵਾਰ ਦੀ ਜਿਹੜੀ ਗੱਲ ਕਰਦੇ ਆ ਖਾਨ ਸਾਹਿਬ, ਉਹ ਗੱਲ ਝੂਠ ਨਹੀਂ ਹੈ, ਵਾਕਈ ਹਕੀਕਤ ਆ। ਮੇਰੇ ਖਿਆਲ ਨਾਲ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਵੀ ਆਪਣੇ ਅਮਾਲ ਜਿਹੜੇ ਨਾ ਦਰੁਸਤ ਕਰ ਲਈਏ।